ਅਸੀਂ ਇੰਡੀਆ ਦੇ ਨਾਲ ਲੜਨ ਦੀ ਹਿੰਮਤ ਤਾਂ ਰੱਖਦੇ ਹਾਂ, ਉਹਨਾਂ ਦੇ ਖਿਲਾਫ ਸੰਘਰਸ਼ ਕਰਨ ਦੀ ਹਿੰਮਤ ਤਾਂ ਰੱਖਦੇ ਹਾਂ ਕਿਉਂਕਿ ਸਾਡੀ ਪਿੱਠ ਤੇ ਗੁਰੂ ਖਲੋਤਾ ਹੈ। ਵੀ ਅਸੀਂ ਉਹ ਨਹੀਂ ਗੇ ਜਿਹੜੇ ਟਕੇ ਟਕੇ ਤੇ ਆਪਣੀਆਂ ਜ਼ਮੀਰਾਂ ਵੇਚ ਕੇ ਤੇ ਦਿੱਲੀ ਵਾਲਿਆਂ ਦੇ ਤਲਵੇ ਚੱਟਦੇ ਫਿਰਦੇ ਆ। ਭਾਈ ਬਲਵਿੰਦਰ ਸਿੰਘ ਜਟਾਣਾ ਜਿੱਥੇ ਪੰਜਾਬ ਦੇ ਪਾਣੀਆਂ ਦਾ ਰਾਖਾ ਆ, ਉੱਥੇ ਇਹ ਗੱਲ ਨਾ ਮਨ ਚੋਂ ਵਿਸਾਰਿਓ ਕਿ ਉਹ ਖਾਲਿਸਤਾਨ ਦੀ ਜੰਗ ਦਾ ਸਿਪਾਹੀ ਵੀ ਹੈ। ਜਿਹੜਾ ਪਾਣੀਆਂ ਲਈ ਲੜਦਾ ਨਾ, ਜਿਹੜੀ ਕੋਈ ਜਥੇਬੰਦੀ ਪਾਣੀਆਂ ਤੇ ਕੰਮ ਕਰਨਾ ਚਾਹੁੰਦੀ ਆ, ਉਹਨਾਂ ਦੀਆਂ ਸਟੇਜਾਂ ਤੇ ਜਦੋਂ ਜਾਓ ਉਹ ਕਹਿਣਗੇ ਭਾਈ ਇੱਥੇ ਪਾਣੀਆਂ ਦੀ ਗੱਲ ਕਰਨੀ, ਖਾਲਿਸਤਾਨ ਦੀ ਗੱਲ ਨਹੀਂ ਕਰਨੀ। ਕਿਸਾਨ ਜਥੇਬੰਦੀਆਂ ਦੀਆਂ ਤੇ ਚੱਲ ਜਾਓ, ਕਹਿਣਗੇ ਇੱਥੇ ਕਿਸਾਨੀ ਦੀ ਗੱਲ ਕਰੋ, ਇੱਥੇ ਖਾਲਿਸਤਾਨ ਦੀ ਗੱਲ ਨਾ ਕਰੋ। ਉਹਨਾਂ ਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ ਵੀ ਜੇ ਅੱਜ ਤੱਕ ਜੇ ਪੰਜਾਬ ਦੇ ਪਾਣੀਆਂ ਨੂੰ ਕਿਸੇ ਨੇ ਬਚਾਇਆ ਆ, ਪ੍ਰੈਕਟੀਕਲੀ ਤੁਸੀਂ ਸੋਚ ਕੇ ਵੇਖੋ, ਤੇ ਉਹ ਸਿਰਫ ਤੇ ਸਿਰਫ ਇੱਕ ਖਾਲਿਸਤਾਨੀ ਨੇ ਬਚਾਇਆ। ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਜਿਹੜੀ ਦੋ ਤਿੰਨ ਵਾਰੀ ਸਟੇਜ ਤੋਂ ਮੈਂ ਸੁਣੀ ਆ ਕਿ ਗਿਣਤੀ ਦੇ ਬਾਰੇ ਹੋਈ ਆ ਕਿ ਦਿਨੋਂ ਦਿਨ ਗਿਣਤੀ ਵਧੀ ਆ। ਉਹ ਇੱਕ ਚੰਗੀ ਗੱਲ ਵੀ ਆ, ਪਰ ਮੈਂ ਇਹ ਵੀ ਕਹਿਣਾ ਜੇ ਗਿਣਤੀ ਘੱਟ ਵੀ ਹੋਵੇ ਤਾਂ ਸਾਨੂੰ ਕੋਈ ਪਰਵਾਹ ਕਰਨ ਦੀ ਇਹਦੇ 'ਚ ਜ਼ਰੂਰਤ ਨਹੀਂ ਗੀ। ਜਿਸ ਧਰਤੀ 'ਤੇ ਅਸੀਂ ਬੈਠੇ ਹਾਂ, ਇਸ ਧਰਤੀ ਦਾ ਇਤਿਹਾਸ ਹੀ ਇਹ ਦੱਸਦਾ ਹੈ ਕਿ ਸਿੱਖਾਂ ਦੀ ਗਿਣਤੀ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਇੱਥੇ 40 ਲੜ ਗਏ ਨੇ 10 ਲੱਖ ਦੇ ਨਾਲ। ਗੁਰੂ ਦਾ ਵਿਸ਼ਵਾਸ ਜੇ ਤੁਹਾਡਾ ਤੁਹਾਡਾ ਜੇ ਵਿਸ਼ਵਾਸ ਗੁਰੂ ਤੇ ਹੈਗਾ ਆ ਤੇ ਗੁਰੂ ਦਾ ਥਾਪੜਾ ਮਗਰ ਖੜਾ ਹੈ ਨਾ, ਤੇ ਫਿਰ ਥੋੜੇ ਸਿੱਖ ਵੀ ਬਹੁਤਿਆਂ ਨੂੰ ਲੈ ਪੈਂਦੇ ਹੁੰਦੇ। ਸੋ ਇਸ ਗੱਲ ਤੋਂ, ਇਸ ਸ਼ੰਕਿਆਂ 'ਚੋਂ ਸਾਨੂੰ ਬਾਹਰ ਨਿਕਲ ਜਾਣਾ ਚਾਹੀਦਾ ਹੈ ਕਿ ਅਸੀਂ ਥੋੜੇ ਆ ਕਿ ਬਹੁਤੇ ਆ। ਜੇ ਗਿਣਤੀ 'ਚ ਵੀ ਰਵਾਂਗੇ ਨਾ, ਤੇ ਇੱਕ ਗੱਲ ਤੁਸੀਂ ਯਾਦ ਰੱਖੋ, ਜਿਹੜਾ ਅਸੀਂ ਵਾਰ-ਵਾਰ ਕਹਿੰਦੇ ਆ ਵੀ ਅਸੀਂ ਇੱਥੇ 2% ਆ ਜਾਂ 2.5% ਆ, ਤੇ ਫਿਰ ਤੇ ਸ਼ਾਇਦ ਅਸੀਂ ਕਦੀ ਹਿੰਮਤ ਹੀ ਨਹੀਂ ਕਰ ਪਾਵਾਂਗੇ ਕਿ ਇੰਡੀਆ ਦੇ ਨਾਲ ਲੜ ਸਕੀਏ। ਅਸੀਂ ਇੰਡੀਆ ਦੇ ਨਾਲ ਲੜਨ ਦੀ ਹਿੰਮਤ ਤਾਂ ਰੱਖਦੇ ਹਾਂ, ਉਹਨਾਂ ਦੇ ਖਿਲਾਫ ਸੰਘਰਸ਼ ਕਰਨ ਦੀ ਹਿੰਮਤ ਤਾਂ ਰੱਖਦੇ ਹਾਂ ਕਿਉਂਕਿ ਸਾਡੀ ਪਿੱਠ ਤੇ ਗੁਰੂ ਖਲੋਤਾ ਹੈ। ਸੋ ਸਾਨੂੰ ਗਿਣਤੀ ਨਾਲੋਂ ਜ਼ਿਆਦਾ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਕੀ ਅਸੀਂ ਗੁਰੂ ਵਾਲੇ ਬਣਦੇ ਹਾਂ ਕਿ ਨਹੀਂ ਬਣਦੇ, ਕੀ ਅਸੀਂ ਗੁਰੂ ਦਾ ਆਸ਼ੀਰਵਾਦ ਲੈਣ ਜੋਗੇ ਹੋਏ ਹਾਂ ਕਿ ਨਹੀਂ ਹੋਏ। ਉਹਦੇ ਨਾਲ ਨਾਲ ਗਿਣਤੀ ਤੇ ਬਾਅਦ ਚ ਸੈਕੰਡਰੀ ਆ। ਮੈਂ ਨਹੀਂ ਕਹਿ ਰਿਹਾ ਵੀ ਗਿਣਤੀ ਵੱਲ ਧਿਆਨ ਹੀ ਨਾ ਦਿਓ, ਵੀ ਆਪਾਂ ਨੂੰ ਵਧਾਉਣ ਦੀ ਜ਼ਰੂਰਤ ਨਹੀਂ, ਵਧਾਉਣਾ ਪਏਗਾ, ਕਾਫਲਾ ਵੱਡਾ ਕਰਨਾ ਪਏਗਾ, ਪਰ ਉਹ ਦੂਸਰੇ ਨੰਬਰ ਵਾਲੀ ਚੀਜ਼ ਹੈ। ਸਭ ਤੋਂ ਪਹਿਲੀ ਚੀਜ਼ ਹੈ ਗੁਰੂ ਦਾ ਸਿਧਾਂਤ। ਔਰ ਜਿੰਨੇ ਕੁ ਅਸੀਂ ਇੱਥੇ ਬੈਠੇ ਹਾਂ, ਇਹ ਗੱਲ ਘੱਟੋ ਘੱਟ ਮਾਣ ਨਾ ਕਹੋ ਵੀ ਅਸੀਂ ਉਹ ਨਹੀਂ ਗੇ ਜਿਹੜੇ ਟਕੇ ਟਕੇ ਤੇ ਆਪਣੀਆਂ ਜ਼ਮੀਰਾਂ ਵੇਚ ਕੇ ਤੇ ਦਿੱਲੀ ਵਾਲਿਆਂ ਦੇ ਤਲਵੇ ਚੱਟਦੇ ਫਿਰਦੇ ਆ। ਅਸੀਂ ਉਹ ਆ ਜਿਹੜੇ ਗੁਰੂ ਅੱਗੇ ਨਤਮਸਤਕ ਹੁੰਨੇ ਆ ਔਰ ਗੁਰੂ ਦੇ ਸਿਧਾਂਤ ਵਾਲਾ ਖਾਲਸਾ ਰਾਜ ਸਿਰਜਣ ਦੇ ਲਈ ਵਚਨਬੱਧ ਆ। ਇਹੀ ਗੱਲ ਤੁਹਾਡੀ ਜਿਹੜੀ ਆ, ਬੇਸ਼ੱਕ ਗਿਣਤੀ ਥੋੜੀ ਹੋਵੇ, ਲੱਖਾਂ ਵਾਲਿਆਂ ਨੂੰ ਭਾਜਣਾ ਪਾ ਕੇ ਰੱਖਦੀ ਹੈ। ਭਾਈ ਬਲਵਿੰਦਰ ਸਿੰਘ ਜਟਾਣੇ ਦਾ, ਭਾਈ ਚਰਨਜੀਤ ਸਿੰਘ ਚੰਨੇ ਦਾ ਸ਼ਹੀਦੀ ਦਿਹਾੜੇ ਦੇ ਉੱਤੇ ਅਸੀਂ ਇੱਥੇ ਸਾਰੇ ਇਕੱਤਰ ਹੋਏ ਹਾਂ। ਇੱਕ ਗੱਲ ਇਹਦੇ ਚੋਂ ਵੀ ਸਾਨੂੰ ਸਮਝਣ ਵਾਲੀ ਹੈ, ਪਿੱਛੇ ਜੇ ਜਦੋਂ SYL ਦਾ ਗਾਣਾ ਆਇਆ, ਉਸ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਤੇ ਪਾਣੀਆਂ ਦਾ ਜ਼ਿਕਰ ਜੋੜ ਕੇ ਬਹੁਤ ਹੋਣ ਲੱਗ ਪਿਆ। ਇਹ ਹੋਣਾ ਵੀ ਚਾਹੀਦਾ, ਜਿਹੜੇ ਬੰਦੇ ਨੇ ਜਿਹੜਾ ਕੰਮ ਕੀਤਾ ਹੋਵੇ ਉਹਦਾ ਕ੍ਰੈਡਿਟ ਉਹਨੂੰ ਮਿਲਣਾ ਵੀ ਚਾਹੀਦਾ, ਪਰ ਇਹਦੇ ਵਿੱਚ ਸਾਨੂੰ ਇਹਦੋਂ ਅੱਗੇ ਵਧਣਾ ਪਏਗਾ। ਭਾਈ ਬਲਵਿੰਦਰ ਸਿੰਘ ਜਟਾਣਾ ਜਿੱਥੇ ਪੰਜਾਬ ਦੇ ਪਾਣੀਆਂ ਦਾ ਰਾਖਾ ਆ, ਉੱਥੇ ਇਹ ਗੱਲ ਨਾ ਮਨ ਚੋਂ ਵਿਸਾਰਿਓ ਕਿ ਉਹ ਖਾਲਿਸਤਾਨ ਦੀ ਜੰਗ ਦਾ ਸਿਪਾਹੀ ਵੀ ਹੈ। ਪਾਣੀਆਂ ਦਾ ਜਿਹੜਾ ਮਸਲਾ ਆ, ਉਹ ਖਾਲਿਸਤਾਨ ਦੀ ਲੜਾਈ ਲੜਦਿਆਂ ਵਿੱਚ ਆਇਆ ਆ। ਕੱਲੇ ਪਾਣੀਆਂ ਵਾਸਤੇ ਨਹੀਂ ਉਹ ਲੜੇ, ਉਹ ਜੇ ਲੜੇ ਨੇ, ਜੇ ਉਹ ਸ਼ਹੀਦ ਹੋਏ ਨੇ, ਤੇ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਹੋਏ ਨੇ। ਇਸ ਕਰਕੇ ਜਿਹੜਾ ਆਪਣਾ ਮਕਸਦ ਆ ਸਾਡਾ, ਉਹ ਖਾਲਿਸਤਾਨ ਦੀ ਪ੍ਰਾਪਤੀ ਹੋਣਾ ਚਾਹੀਦਾ। ਪਰ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਭਰਾ ਵੀ ਨੇ, ਉਹਨਾਂ ਨੂੰ ਇਹ ਬੜੀ ਤਕਲੀਫ ਆ, ਕਹਿਣਗੇ ਖਾਲਿਸਤਾਨ ਦੀ ਗੱਲ ਨਾ ਕਰੋ। ਤੁਸੀਂ ਆਮ ਅੱਜ ਵੇਖੋਗੇ ਜਿਹੜਾ ਪਾਣੀਆਂ ਲਈ ਲੜਦਾ ਨਾ, ਜਿਹੜੀ ਕੋਈ ਜਥੇਬੰਦੀ ਪਾਣੀਆਂ ਤੇ ਕੰਮ ਕਰਨਾ ਚਾਹੁੰਦੀ ਆ, ਉਹਨਾਂ ਦੀਆਂ ਸਟੇਜਾਂ ਤੇ ਜਦੋਂ ਜਾਓ ਉਹ ਕਹਿਣਗੇ ਭਾਈ ਇੱਥੇ ਪਾਣੀਆਂ ਦੀ ਗੱਲ ਕਰਨੀ, ਖਾਲਿਸਤਾਨ ਦੀ ਗੱਲ ਨਹੀਂ ਕਰਨੀ। ਕਿਸਾਨ ਜਥੇਬੰਦੀਆਂ ਦੀਆਂ ਤੇ ਚੱਲ ਜਾਓ, ਕਹਿਣਗੇ ਇੱਥੇ ਕਿਸਾਨੀ ਦੀ ਗੱਲ ਕਰੋ, ਇੱਥੇ ਖਾਲਿਸਤਾਨ ਦੀ ਗੱਲ ਨਾ ਕਰੋ। ਉਹਨਾਂ ਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ ਵੀ ਜੇ ਅੱਜ ਤੱਕ ਜੇ ਪੰਜਾਬ ਦੇ ਪਾਣੀਆਂ ਨੂੰ ਕਿਸੇ ਨੇ ਬਚਾਇਆ ਆ, ਪ੍ਰੈਕਟੀਕਲੀ ਤੁਸੀਂ ਸੋਚ ਕੇ ਵੇਖੋ, ਤੇ ਉਹ ਸਿਰਫ ਤੇ ਸਿਰਫ ਇੱਕ ਖਾਲਿਸਤਾਨੀ ਨੇ ਬਚਾਇਆ। ਜੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਆ, ਤੇ ਬੇਸ਼ੱਕ ਉਦੋਂ ਨਾਮ ਖਾਲਿਸਤਾਨ ਨਹੀਂ ਸੀ, ਪਰ ਜੇ ਉਸ ਸਪਿਰਿਟ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋ ਤੇ ਬਾਬਾ ਬੰਦਾ ਸਿੰਘ ਬਹਾਦਰ ਇੱਕ ਖਾਲਿਸਤਾਨੀ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਇਹ ਕਦੀ ਨਹੀਂ ਹੋ ਸਕਦਾ ਕਿ ਪੰਜਾਬ ਦਾ ਭਲਾ ਖਾਲਿਸਤਾਨ ਤੋਂ ਬਿਨਾਂ ਕੋਈ ਕਰ ਜੇ। ਉਦੋਂ ਇਲਾਵਾ ਤੁਸੀਂ ਇਹ ਪਿਛਲੇ 75 ਸਾਲਾਂ ਦਾ ਇਤਿਹਾਸ ਤੇ ਸਾਡੇ ਸਾਹਮਣੇ ਪਿਆ, ਮੈਂ ਉਦੋਂ ਪਿੱਛੇ ਨਹੀਂ ਜਾਂਦਾ। ਇਹਨਾਂ 75 ਸਾਲਾਂ ਦੇ ਵਿੱਚ ਜਿਹੜੇ ਖਾਲਿਸਤਾਨੀ ਵਿਰੋਧੀ ਨੇ, ਜਿਹੜੇ ਆ ਵਾਰ-ਵਾਰ ਪੰਜਾਬ ਦਾ ਕਦੀ ਮੁੱਖ ਮੰਤਰੀ ਬਣ ਜਾਂਦਾ, ਕਦੀ ਕੋਈ ਬਣ ਜਾਂਦਾ, ਕਦੀ ਕੋਈ ਬਣ ਜਾਂਦਾ, ਤੁਸੀਂ ਇਹਨਾਂ ਨੇ ਮੈਨੂੰ ਦੱਸੋ ਅੱਜ ਤੱਕ ਪੰਜਾਬ ਦਾ ਇੱਕ ਵੀ ਮਸਲਾ ਹੱਲ ਕਰਾਇਆ? ਹਾਲਾਂਕਿ ਅਸੀਂ ਇਸ ਗੱਲ ਨੂੰ ਕਿਉਂ ਨਹੀਂ ਮਹਿਸੂਸ ਕਰਦੇ, ਕਿਉਂ ਨਹੀਂ ਸਮਝਦੇ ਕਿ ਜੇ ਪੰਜਾਬ ਦਾ ਭਲਾ ਕਿਸੇ ਨੇ ਵਾਕਿਆ ਦਿਲੋਂ ਸੋਚਿਆ ਤੇ ਸਿਰਫ ਖਾਲਿਸਤਾਨੀਆਂ ਨੇ ਸੋਚਿਆ। ਅਸੀਂ ਉਲਟੇ ਪਾਸੇ ਰਹਿ ਜਾਂਦੇ। ਅਸੀਂ ਅੱਜ ਜਦੋਂ ਖਾਲਿਸਤਾਨੀਆਂ ਦਾ ਜ਼ਿਕਰ ਵੀ ਕਰਦੇ ਹਾਂ ਤੇ ਅਸੀਂ ਉਹਨਾਂ ਦੇ ਨਾਲ ਪੰਜਾਬ ਦੀ ਬਰਬਾਦੀ ਜੋੜ ਕੇ ਵਿਖਾਲਦੇ ਹਾਂ ਵੀ ਜੀ ਉਸ ਦੌਰ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਸੀ। ਕੋਈ ਨੁਕਸਾਨ ਨਹੀਂ ਹੋਇਆ।
ਉਹਨਾਂ ਨੇ ਆਪਣੀ ਲੜਾਈ ਲੜੀ ਆ, ਆਪਣੀ ਜੰਗ ਲੜੀ ਆ, ਔਰ ਜੰਗ ਦੇ ਵਿੱਚ ਲਹੂ ਡੁੱਲਦਾ ਹੁੰਦਾ ਆ। ਤੇ ਜੇ ਕਿਸੇ ਨੂੰ ਡੁੱਲਦਾ ਲਹੂ ਨੁਕਸਾਨ ਲੱਗਦਾ ਆ ਤੇ ਉਹ ਆਪਣੀ ਪੀੜੀ ਥੱਲੇ ਝਾਤ ਮਾਰ ਕੇ ਵੇਖਿਓ ਜਿਉਂਦਾ ਹੈ ਕਿ ਨਹੀਂ। ਜਿਹੜੀਆਂ ਜੰਗਾਂ ਲੱਗੀਆਂ ਨੇ ਉਹ ਸਾਡੇ ਸਵੈਮਾਨ ਦੇ ਲਈ ਨੇ, ਸਾਡੀ ਆਜ਼ਾਦੀ ਦੇ ਲਈ ਨੇ। ਤੇ ਉਹਦੇ ਵਿੱਚ ਜੇ ਕਿਸੇ ਦੀਆਂ ਜਾਨਾਂ ਗਈਆਂ ਨੇ ਜਿਹੜੀਆਂ ਗੁਰੂ ਲੇਖੇ ਲੱਗੀਆਂ ਨੇ ਤੇ ਉਹ ਨੁਕਸਾਨ ਨਹੀਂਗਾ ਸਾਡਾ, ਉਹ ਸਾਡੇ ਸੁਨਹਿਰੀ ਮਣਕੇ ਬਣ ਗਏ ਨੇ ਮਾਲਾ ਦੇ, ਸਾਡੀ ਕੌਮ ਦੇ, ਜਿਹੜੇ ਹਮੇਸ਼ਾ ਸਾਨੂੰ ਰਾਹ ਵਿਖਾਉਂਦੇ ਰਹਿਣਗੇ। ਸੋ ਉਹਨਾਂ ਨੂੰ ਕਦੀ ਵੀ ਨੈਗੇਟਿਵਲੀ ਨਹੀਂ ਆਪਣਾ ਸਾਨੂੰ ਇਤਿਹਾਸ ਵੇਖਣਾ ਚਾਹੀਦਾ। ਖਾਲਿਸਤਾਨ ਤੋਂ ਬਿਨਾਂ ਮੈਂ ਫੇਰ ਕਹਿ ਰਿਹਾ, ਜੇ ਕਿਸੇ ਨੇ ਪੰਜਾਬ ਦਾ ਭਲਾ ਕੀਤਾ ਹੈ ਤਾਂ ਮੈਨੂੰ ਦੱਸੋ। ਅਸਲ ਦੇ ਵਿੱਚ ਜੇ ਕਿਸੇ ਕੋ ਪੰਜਾਬ ਦਾ ਭਲਾ ਕਰਾਉਣਾ ਜੇ ਤੇ ਉਹ ਸਿਰਫ ਤੇ ਸਿਰਫ ਖਾਲਿਸਤਾਨ ਨਹੀਂ ਕਰ ਸਕਦੇ। ਇਹ ਸਾਨੂੰ ਪ੍ਰਚਾਰ ਕਰਨਾ ਪਊਗਾ। ਅਸੀਂ ਆਪਣਾ ਪ੍ਰਚਾਰ ਕਦੀ ਮੱਧਮ ਨਹੀਂ ਕਰਨਾ, ਆਪਣਾ ਪ੍ਰਚਾਰ ਤੁਹਾਡਾ ਵਧਣਾ ਚਾਹੀਦਾ ਹੈ। ਆ ਜਿਹੜੇ ਕਾਂਗਰਸੀ ਨੇ, ਅਕਾਲੀ ਨੇ, ਭਾਜਪਾ ਵਾਲੇ ਨੇ, ਤੁਸੀਂ ਵੇਖੋ ਇਹਨਾਂ ਨੇ ਕਦੀ ਸ਼ਰਮ ਕੀਤੀ ਆ ਆਪਣੇ ਆਪ ਨੂੰ ਕਹਿਣ ਲੱਗਿਆ ਵੀ ਅਸੀਂ ਇੰਡੀਅਨ। ਜਦੋਂ ਉਹ ਨਹੀਂ ਸ਼ਰਮ ਕਰਦੇ ਤੇ ਸਾਡੇ ਵਿੱਚ ਹੀਣ ਭਾਵਨਾ ਕਿਉਂ ਆਉਂਦੀ ਹੈ? ਜਦੋਂ ਸਾਨੂੰ ਕੋਈ ਖਾਲਿਸਤਾਨੀ ਕਹਿੰਦਾ ਤੇ ਅਸੀਂ ਨੀਵੀਂ ਕਿਉਂ ਪਾਉਂਦੇ ਆ? ਇਹ ਹਿੱਕ ਠੋਕ ਕੇ ਕਿਹਾ ਕਰੋ ਕਿ ਖਾਲਿਸਤਾਨੀ ਆ। ਤੇ ਇਹ ਮਾਣ ਵਾਲੀ ਗੱਲ ਆ ਸਾਡੇ ਵਾਸਤੇ, ਖਾਲਿਸਤਾਨੀ ਹੋਣਾ ਕੋਈ ਮਾੜੀ ਗੱਲ ਨਹੀਂ ਗੀ। ਕਈ ਵਾਰੀ ਰਿਸ਼ਤੇਦਾਰੀਆਂ 'ਚ ਵੀ ਜਾਓ, ਹੋ ਸਕਦਾ ਤੁਹਾਡੇ ਨਾਲ ਵਾਪਰਦਾ ਹੋਵੇ, ਕਈ ਵਾਰੀ ਟੌਂਟ ਮਾਰ ਕੇ ਕਹਿਣਗੇ ਆ ਗਏ ਹੋ ਖਾਲਿਸਤਾਨੀ ਜੀ। ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ, ਬੇਵਕੂਫਾਂ ਨੂੰ, ਉਹਨਾਂ ਨੂੰ ਇਹ ਗੱਲ ਦਾ ਸਮਝ ਹੀ ਨਹੀਂ ਗਈ ਵੀ ਪੰਜਾਬ ਦਾ ਸੁਨਹਿਰੀ ਇਤਿਹਾਸ ਸਿਰਫ ਤੇ ਸਿਰਫ ਖਾਲਿਸਤਾਨੀਆਂ ਨੇ ਸਿਰਜਿਆ ਆ। ਤੇ ਜੇ ਉਹ ਵਾਰ-ਵਾਰ ਲੜੇ ਨੇ, ਕਈ ਵਾਰੀ ਕਹਿਣ ਲੱਗ ਪੈਂਦੇ ਜੀ ਇਹ ਤੱਤੇ ਨੇ ਜੀ, ਇਹ ਗਰਮ ਖਿਆਲੀ ਨੇ, ਇਹ ਵੀ ਸ਼ਬਦ ਸਾਡੇ ਗਲਤ ਨੇ। ਅਸਲ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਇਹ ਤੱਤੇ ਤੇ ਗਰਮ ਖਿਆਲੀ ਤੇ ਕੱਟੜਵਾਦੀ ਕਹਿੰਦੇ ਨੇ, ਅਸਲ ਦੇ ਵਿੱਚ ਉਹ ਪੰਜਾਬ ਦਾ ਭਲਾ ਚਾਹੁਣ ਵਾਲੇ ਨੇ। ਤੇ ਜੇ ਤੁਹਾਡੇ ਅੰਦਰ ਇਸ ਗੱਲ ਨੂੰ ਲੈ ਕੇ ਗਰਮੀ ਨਹੀਂ ਪੈਦਾ ਹੁੰਦੀ ਕਿ ਇੰਡੀਆ ਤੁਹਾਡੇ ਉੱਤੇ ਕਬਜ਼ਾ ਕਰਕੇ ਬੈਠਾ ਆ, ਜੇ ਤੁਹਾਡੇ ਅੰਦਰ ਇਸ ਗੱਲ ਨੂੰ ਲੈ ਕੇ ਗਰਮੀ ਨਹੀਂ ਪੈਦਾ ਹੁੰਦੀ ਵੀ ਜਿਹੜਾ ਇੰਡੀਆ ਤੁਹਾਡੇ ਨਾਲ ਧੱਕੇ ਕਰ ਰਿਹਾ ਤੇ ਉਹਦੇ ਵਿਰੁੱਧ ਖੜਨਾ ਆ, ਜੇ ਤੁਹਾਡੇ ਲਈ ਆਪਣੇ ਧਰਮ ਦੇ ਪ੍ਰਤੀ ਕੱਟੜਤਾ ਨਹੀਂ ਪੈਦਾ ਹੁੰਦੀ ਤੇ ਇਹਦਾ ਕਾਰਨ ਉਹ ਲੋਕ ਨਹੀਂ ਕਿ ਜਿਹੜੇ ਧਰਮ ਪੱਖੀ ਪ੍ਰਪੱਖ ਨੇ। ਅਸਲ ਦੇ ਵਿੱਚ ਤੁਸੀਂ ਕਮਜ਼ੋਰ ਹੋ, ਜਿਨ੍ਹਾਂ ਨੂੰ ਤੁਸੀਂ ਤੱਤੇ ਤੇ ਅੱਤਵਾਦੀ ਤੇ ਖਾਲਿਸਤਾਨੀ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਨੈਗੇਟਿਵ ਸ਼ਬਦ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਹਾਲਾਂਕਿ ਮੈਂ ਇਹ ਕਹਿੰਦਾ ਵੀ ਖਾਲਿਸਤਾਨੀ ਨੈਗੇਟਿਵ ਸ਼ਬਦ ਨਹੀਂਗਾ, ਪਰ ਉਹ ਬਣਾਉਂਦੇ ਨੇ ਨੈਗੇਟਿਵ। ਅਸਲ ਦੇ ਵਿੱਚ ਉਹ ਲੋਕ ਜਿਉਂਦੇ ਜਾਗਦੀਆਂ ਮਿਸਾਲਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਦੇ ਲਈ ਸੰਘਰਸ਼ ਲੜਿਆ ਤੇ ਲੜ ਰਹੇ ਨੇ ਤੇ ਲੜਨਾ ਹੈ। ਸੋ ਜੇ ਪੰਜਾਬ ਬਚਾਉਣਾ ਆ ਤੇ ਉਹਦੇ ਲਈ ਇੱਕੋ ਰਸਤਾ ਆ, ਪੰਜਾਬ ਦੀ ਆਜ਼ਾਦੀ। ਕੋਈ ਉਦੋਂ ਥੱਲੇ ਹੱਲ ਨਹੀਂ। ਜਿਹੜੀਆਂ ਕਿਸਾਨ ਜਥੇਬੰਦੀਆਂ ਇਹ ਵੀ ਪੱਲੇ ਬੰਨ ਲੈਣ। ਤੁਸੀਂ ਜੇ ਤੇ ਸਿਰਫ ਟਪਾਉਣਾ ਸਮਾਂ ਵੀ ਥੋੜੀ ਜਿਹੀ ਆ ਰਿਆਤ ਲੈ ਲਓ, ਥੋੜੀ ਜਿਹੀ ਆ ਰਿਆਤ ਲੈ ਲਓ, ਫਿਰ ਲੜੀ ਚੱਲੋ ਐਵੇਂ, ਫਿਰ ਨਹੀਂ ਕੋਈ ਗੱਲ। ਪਰ ਜੇ ਪੰਜਾਬ ਦੇ ਮਸਲੇ ਸਦੀਵੀ ਹੱਲ ਕਰਨੇ ਨੇ, ਮੈਂ ਦੋ ਐਗਜ਼ਾਮਪਲਾਂ ਸਿਰਫ ਤੁਹਾਨੂੰ ਦੱਸੀਆਂ ਵੀ ਜੇ ਜ਼ਮੀਨਾਂ ਦਾ ਮਾਲਕ ਬਣਾਇਆ ਤੇ ਇੱਕ ਖਾਲਿਸਤਾਨੀ ਨੇ, ਤੇ ਜੇ ਵਾਕਿਆ ਪੰਜਾਬ ਦੇ ਪਾਣੀਆਂ ਨੂੰ ਕਿਸੇ ਨੇ ਬੰਨ ਮਾਰਿਆ ਆ ਤੇ ਉਹ ਇੱਕ ਖਾਲਿਸਤਾਨੀ ਨੇ। ਤੇ ਇਹ ਗੱਲ ਸਮਝ ਲਓ, ਜਿਹੜਾ ਜਿਹੜਾ ਬੰਦਾ ਖਾਲਿਸਤਾਨ ਦਾ ਵਿਰੋਧ ਕਰਦਾ ਆ, ਭਾਵੇਂ ਉਹ ਜਿਹੜਾ ਮਰਜ਼ੀ ਮੁੱਦਾ ਚੁੱਕੀ ਫਿਰਦਾ ਹੋਵੇ, ਉਹ ਪੰਜਾਬ ਦਾ ਭਲਾ ਨਹੀਂ ਜੇ ਕਰ ਸਕਦਾ। ਨਾ ਉਹ ਕਿਸਾਨੀ ਬਚਾ ਸਕਦਾ ਜੇ, ਨਾ ਉਹ ਪਾਣੀ ਬਚਾ ਸਕਦਾ ਜੇ। ਜੇ ਪੰਜਾਬ ਨੂੰ ਤੇ ਕਿਸਾਨੀ ਨੂੰ ਤੇ ਜਵਾਨੀ ਨੂੰ ਕਿਸੇ ਨੇ ਬਚਾਉਣਾ ਆ ਤੇ ਉਹ ਸਿਰਫ ਤੇ ਸਿਰਫ ਖਾਲਿਸਤਾਨੀਆਂ ਦੇ ਹੱਥੋਂ ਬਚਣੀ ਜੇ। ਇੱਥੇ ਨਸ਼ਿਆਂ ਦੀ ਗੱਲ ਵੀ ਹੋਈ, ਮੈਂ ਆਖਰੀ ਗੱਲ ਕਹਿ ਕੇ ਆਪਣੀ ਖਿਮਾ ਮੰਗਾ ਵੀ ਨਸ਼ੇ ਨਹੀਂ ਰੁਕਦੇ। ਇਹ ਨਸ਼ੇ ਵੀ ਨਹੀਂ ਜੇ ਰੁਕਣੇ ਜਦੋਂ ਤੱਕ ਸਾਡਾ ਰਾਜ ਨਾ ਆਇਆ। ਕੁਝ ਰਾਜ ਦੀਆਂ ਤਾਕਤਾਂ ਹੁੰਦੀਆਂ ਨੇ, ਤੁਹਾਡੇ ਕੋਲ ਰਾਜ ਹੋਵੇ ਤੁਸੀਂ ਕੱਲ ਨੂੰ ਮਤਲਬ ਨਸ਼ਿਆਂ ਨੂੰ ਨੱਥ ਪਾ ਲਓ। ਤੁਹਾਡੇ ਕੋਲ ਰਾਜ ਹੋਵੇ ਤੁਸੀਂ ਕੱਲ ਨੂੰ ਆਪਣੇ ਨੌਜਵਾਨਾਂ ਤੇ ਜਿਹੜੇ ਉੱਡ ਜਹਾਜ਼ ਪੰਜਾਬ ਚੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਇੱਥੇ ਤੁਸੀਂ ਰੋਜ਼ਗਾਰ ਦੇ ਲਓ। ਤੁਹਾਡੇ ਹੱਥ ਰਾਜ ਹੋਵੇ ਤੇ ਤੁਹਾਡੀ ਸਿੱਖੀ ਜਿਹੜੀ ਦਿਨੋਂ ਦਿਨ ਗਰਕਦੀ ਜਾ ਰਹੀ ਹੈ, ਜਿਹੜੇ ਦਿਨੋਂ ਸਾਡੇ ਨੌਜਵਾਨ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ, ਤੁਹਾਡਾ ਰਾਜ ਹੋਵੇ ਤਾਂ ਤੁਸੀਂ ਮਾਹੌਲ ਸਿਰਜ ਸਕਦੇ ਹੋ ਉਹੋ ਜੇ ਕਿ ਜਿੱਦਣ ਮਰਜੀ ਮਤਲਬ ਇਹਨਾਂ ਨੂੰ ਸਿੱਖੀ ਦੇ ਨੇੜੇ ਲਾ ਲਓ। ਐਗਜ਼ਾਮਪਲ ਤੁਹਾਡੇ ਸਾਹਮਣੇ ਆ, ਅਗਲਿਆਂ ਦਾ ਰਾਜ ਆ ਤੇ ਪਾਰਲੀਮੈਂਟ ਦਾ ਉਦਘਾਟਨ ਅੱਧ ਨੰਗੇ ਲੋਕ ਕਰਦੇ ਨੇ, ਉਹਨੂੰ ਕਹਿੰਦੇ ਨੇ ਰਾਜ ਦੀ ਤਾਕਤ। ਬੇਸ਼ੱਕ ਸਾਡੇ ਅਜੇ ਤੱਕ ਕਈ ਇਸੇ ਭੁਲੇਖੇ 'ਚ ਨੇ ਵੀ ਅਸੀਂ ਹਿੰਦੂ ਰਾਸ਼ਟਰ ਬਣਨ ਨਹੀਂ ਦੇਣਾ, ਹਿੰਦੂ ਰਾਸ਼ਟਰ ਬਣ ਚੁੱਕਿਆ ਆ। ਇਹ ਹੁਣ ਜਾਂ ਅਸੀਂ ਕਰਨਾ ਹੈ ਵੀ ਅਸੀਂ ਖਾਲਿਸਤਾਨ ਬਣਾਉਣ ਦੇ ਲਈ ਕਿਦਣ ਸੰਘਰਸ਼ ਲਾਉਣਾ ਹੈ। ਸਾਡੀਆਂ ਗੱਲਾਂ ਦਾ ਅਸਰ ਹੁੰਦਾ ਆ। ਇਹ ਨਹੀਂ ਆ ਵੀ ਸਾਡੀਆਂ ਗੱਲਾਂ ਦਾ ਅਸਰ ਨਹੀਂ ਹੁੰਦਾ। ਆ ਜਿਹੜੀ ਹੈਗੀ ਆ ਯੂਰੋਪੀਅਨ ਦੀ ਕਮੇਟੀ ਫॉर ਨਾਟੋ ਆ, ਉਹਨਾਂ ਦੇ ਚੇਅਰਮੈਨ ਨੇ ਅੱਜ ਕੱਲ ਇੱਕ ਟਵੀਟ ਬੜਾ ਚਰਚਾ ਦੇ ਵਿੱਚ ਚੱਲਦਾ, ਜਿਹਦੇ 'ਚ ਉਹਨੇ ਬ੍ਰੋਕਨ ਇੰਡੀਆ ਦਾ ਨਕਸ਼ਾ ਵਿਖਾ ਲਿਆ। ਇਹਦਾ ਮਤਲਬ ਭਾਵੇਂ ਕੋਈ ਆਸਟ੍ਰੇਲੀਆ ਦੇ ਵਿੱਚ ਬੈਠਾ ਆ, ਆਸਟਰੀਅਨ ਆ ਉਹ, ਵੈਸੇ ਤੇ ਆਸਟਰੀਅਨ ਇਕਨੋਮਿਸਟ ਆ, ਉੱਥੇ ਬੈਠੇ ਨੂੰ ਵੀ ਪਤਾ ਵੀ ਖਾਲਿਸਤਾਨ ਕੋਈ ਚੀਜ਼ ਆ। ਇਸ ਕਰਕੇ ਘੱਟੋ ਘੱਟ ਸਾਡੀ ਆਵਾਜ਼ ਨਹੀਂ ਬੰਦ ਹੋਣੀ ਚਾਹੀਦੀ। ਜਿੱਦਣ ਆਵਾਜ਼ ਬੰਦ ਹੋ ਗਈ ਉਦਣ ਖਾਲਿਸਤਾਨ ਦੀ ਚੀਜ਼ ਜਿਹੜੀ ਆ ਉਹ ਥੱਲੇ ਜਾਣੀ ਸ਼ੁਰੂ ਹੋਊਗੀ। ਭਾਵੇਂ ਕੱਲਾ ਬੰਦਾ ਹੀ ਗਰਜ ਕੇ ਜਕਾਰਾ ਬਚਾ ਕੇ ਜਿਹੜਾ ਭਾਵੇਂ ਬੋਤਾ ਸਿੰਘ ਤੇ ਗਰਜਾ ਸਿੰਘ ਵਾਂਗੂ ਕਵੇ ਕਿ ਹਾਂ ਇੱਥੇ ਖਾਲਸੇ ਦਾ ਰਾਜ ਅੱਜ ਵੀ ਆ, ਤੇ ਸਮਝ ਲਿਆ ਜੇ ਵੀ ਖਾਲਿਸਤਾਨ ਜਿਉਂਦਾ ਤੇ ਜਾਗਦਾ ਆ। ਇਸੇ ਕਰਕੇ ਅਸੀਂ ਕਹਿੰਦੇ ਭਾਵੇਂ ਥੋੜਿਆਂ ਤੇ ਭਾਵੇਂ ਬਹੁਤਿਆਂ, ਪਰ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਗੂੰਜਦਾ ਰਹਿਣਾ ਚਾਹੀਦਾ, ਤਾਂ ਹੀ ਖਾਲਿਸਤਾਨ ਇੱਕ ਨਾ ਇੱਕ ਦਿਨ ਹੋਣ ਚਾਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।